ਤੁਹਾਡੇ ਡੇਲੀ ਸਿਵਲ ਬੈਠਕ ਦੇ ਵਿੱਚ ਤੁਹਾਡਾ ਦੋਸਤ ਤੁਹਾਡਾ ਹੋਸਟ ਗਜ਼ਨਫਰ ਅब्बास ਹਾਜ਼ਰ। ਦੋਸਤੋ, ਨੀਲੀਆਂ ਸਿੱਲਾਂ ਪਿੱਛੋਂ ਅੱਜ ਮੈਂ ਤੁਹਾਡੇ ਵਾਸਤੇ ਗਿਣ ਕੇ ਆਇਆ ਨੀਲੀਆਂ ਸਿੱਲਾਂ ਪਿੱਛੋਂ ਦੀ 19ਵੀਂ ਦਰੀ। ਇਕੱਠੇ ਜਾਗਦੇ ਹਾਂ। ਨੀਲੀਆਂ ਸਿੱਲਾਂ ਦਾ ਕਾਰਖਾਨਾ ਦਮੀ ਨਾਰੰਗੀ ਕੋ ਦੱਸਿਆ ਜੋ ਅੱਜ ਉਹ ਹਬੀਬ ਫੁਲਾਹੀ ਦੀ ਦਸ ਤੇ ਨੀਲੀਆਂ ਸਿੱਲਾਂ ਬਣਾਉਣ ਦਾ ਇੱਕ ਕਾਰਖਾਨਾ ਦੇਖਣ ਜੁਲ ਸਨ। ਉਹ ਦੋਹੇ ਇੱਕ ਪਹਿਰ ॾींहुं ਚੜ੍ਹੇ ਮੁਲਤਾਨ ਦੇ ਦੌਲਤ ਦਰਵਾਜ਼ੇ ਤੋਂ ਅੱਗਾਂ ਹਾਫਿਜ਼ ਜਮਾਲ ਲੁੱਲਾ ਰੋਡ ਤੇ ਉਸਤਾਦ ਕਰੀਮ ਬਖਸ਼ ਸੋਮਰੇ ਦੇ ਨੀਲੀਆਂ ਸਿੱਲਾਂ ਦੇ ਕਾਰਖਾਨੇ ਪੁੱਜੇ। ਸੜਕ ਉੱਤੇ ਇੱਕ ਲੱਕੜ ਦੇ ਪੁਰਾਣੇ ਗੇਟ ਕੋ ਦੇਖ ਕੇ ਕਹੀਂ ਕੂ ਵੀ ਧਿਆਨ ਨਾ ਪਾਉਂਦਾ ਹਾ ਜੋ ਅੰਦਰ ਕहीं ਕਸਬ ਵਿੱਚੋਂ ਲੋਕ ਇਕੱਠੇ ਹਨ। ਇੱਕ ਨੀਂਗਰ ਉन्हें ਕੋ ਗੇਟ ਤੋਂ ਅੰਦਰ ਤਾਣੀ ਘਿਨ ਗਿਆ। ਅੰਦਰ ਪੱਕਿਆਂ ਸਿੱਲਾਂ ਦੇ ਦੋ ਕੋਠਿਆਂ ਸਾਹਮਣੇ ਨਿੰਮ ਦਾ ਇੱਕ ਵੱਡਾ ਵਣ ਹਾ। ਅੱਗੋਂ ਖੁੱਲੀ ਜਾਹ ਤੇ ਮਿੱਟੀ ਦੀਆਂ ਸਿੱਲਾਂ ਪੀਆਂ ਸੁੱਕਦੀਆਂ ਹਨ। ਸਾਹਮਣੇ ਇੱਕ ਗੈਸ ਦੀ ਰਸਾਂਦੜ ਬੱਠੀ ਪਈ ਦਿਸਦੀ ਹੈ। ਈ ਲਾਜ਼ੇ ਉਸਤਾਦ ਕਰੀਮ ਬਖਸ਼ ਸੋਮਰਾ ਤੇ ਉਹਦੇ ਕਾਰੀਗਰ ਬਹੁ ਸੋਹਣੇ ਸੁਭਾਅ ਨਾਲ ਉਹਨਾਂ ਕੋ ਮਿਲੇ। ਉਹ ਇੱਕ ਕੋਠੇ ਵਿੱਚ ਜੈ ਅੰਦਰ ਇੱਕ ਪੁਰਾਣਾ ਸੋਫਾ ਤੇ 3-4 ਕੁਰਸੀਆਂ ਵਿਛਲ ਹਨ ਰਲ ਬੈਠੇ। ਈ ਵੇਲੇ ਉਹਨਾਂ ਦੋਹਾਂ ਦੀਆਂ ਅੱਖੀਂ ਵਿੱਚ ਇੱਕ ਕਦੀਮੀ ਹੁਨਰ ਕੋ ਜਾਣਨ ਅਤੇ ਉਸਤਾਦ ਕਰੀਮ ਬਖਸ਼ ਸੋਮਰੇ ਦੇ ਮੁਖ ਤੇ ਈ ਕਸਬ ਬਾਰੇ ਅਲਵਾਵਣ ਦੀ ਬਖਾਂਦ ਰਹੀ। ਉਸਤਾਦ ਸੋਮਰਾ ਬੋਲਿਆ, ਅਸਾਂ ਪੀੜ੍ਹੀ ਪਿੜ ਪੀੜ੍ਹੀ ਈ ਕੰਮ ਨਾਲ ਗੰਢਿਲ ਹੈ। ਮੇਰਾ ਬਾਬਾ ਅੱਲਾਹ ਦਿਵਾਇਆ ਸੋਮਰਾ ਤੇ ਦਾਦਾ ਖੁਦਾ ਬਖਸ਼ ਸੋਮਰਾ ਈ ਕੀਮਿਆ ਦੇ ਮਾਹਿਰ ਹਨ। ਉਸਤਾਦ ਕਰੀਮ ਬਖਸ਼ ਸੋਮਰਾ ਬੋਲਿਆ, ਬਹੁਤ ਸਾਰੇ ਲੋਕਾਂ ਦਾ ਮੰਨਣ ਹੈ ਜੋ ਇਨ੍ਹਾਂ ਰੋਗਨੀ ਸਿੱਲਾਂ ਦੀ ਕੀਮੀਆ ਚੀਨ, ਤੁਰਕਮਾਨਿਸਤਾਨ, ਈਰਾਨ, ਇਰਾਕ ਤੋਂ ਪੰਧ ਕਰੇਂਦੀ ਹੋਈ ਇਹ ਤਈ ਪੁੱਜੀ ਹੈ। ਪਰ ਸਾਡੇ ਪਿਓ ਦਾਦੇ ਦਾ ਆਖਣ ਹਾ ਜੋ ਇਹ ਹੁਨਰ ਮੁਲਤਾਨ ਤੋਂ ਟੁਰਿਆ। ਅਸਾਂ ਸਦੀਆਂ ਤੋਂ ਸਿੱਲਾਂ ਥੱਪਣ, ਧਾਤੀ ਰੰਗ ਬਣਾਵਣ ਅਤੇ ਸ਼ੀਸ਼ਾ ਚਾੜ੍ਹਨ ਦੀ ਉਹ ਪੁਰਾਣੀ ਅਟਕਲ ਵਰਤੇਂਦੇ ਹੈ। ਉਹਨਾਂ ਉਸਤਾਦ ਕਰੀਮ ਬਖਸ਼ ਸੋਮਰੇ ਕੋ ਬੋਲਣ ਦਿੱਤਾ। ਸਭ ਤੋਂ ਪਹਿਲੇ ਚੀਕਣੀ ਮਿੱਟੀ ਦੀ ਸਿੱਲ ਥੱਪੀਂਦੀ ਹੈ। ਉਸਤਾਦ ਕਾਰਖਾਨੇ ਵਿੱਚ ਸੁੱਕਦਿਆਂ ਮਿੱਟੀ ਦੀਆਂ ਸਿੱਲਾਂ ਤੋਂ ਜਿਹੜੀਆਂ ਸਾਹਮਣੇ ਬੂਹੇ ਵਿੱਚੋਂ ਦਿਸਦੀਆਂ ਪਿਆਂ ਇਸ਼ਾਰਾ ਕੀਤਾ। ਅਸਾਂ ਨੀਲੇ ਰੰਗ ਕੀਤੇ ਕੋਬਾਲਟ ਆਕਸਾਈਡ ਜਿਹੜਾ ਲਾਜਵਰਦ ਅਖਵੀਂਦੇ ਤੇ ਫਿਰੋਜ਼ੀ ਰੰਗ ਕੀਤੇ ਕੋਪਰ ਆਕਸਾਈਡ ਜਿਹੜਾ ਝਲ ਤਾਂਬਾ ਸੜਵੀਂਦੇ ਵਰਤੇਂਦੇ ਹੈ। ਲਾਜਵਰਦ ਅਫਗਾਨਿਸਤਾਨੋਂ ਤੇ ਝਲ ਤਾਂਬਾ ਪੂਰੇ ਮੁਲਕ ਦੇ ਨਾਲ ਨਾਲ ਇਹ ਸ਼ਹਿਰ ਦੇ ਠਠਾਰਿਆਂ ਤੋਂ ਵੀ ਮਿਲ ਪਾਉਂਦੇ। ਇਹ ਠਠਾਰੇ ਤਾਂਬੇ ਕੋ ਗਰਮ ਕਰੇਂਦੇ ਤੇ ਗੁਲਾਈ ਦੀ ਢਾਲ ਵਿੱਚ ਕੁਟੇਂਦੇ ਹਨ ਤੇ ਇਹ ਆਰਹੂ ਤਾਂਬੇ ਦੀ ਕਸ ਲਾਂਦੀ ਏ ਜਿਹੜੀ ਝਲ ਤਾਂਬਾ ਸੜਵੀਂਦੀ ਹੈ। ਈ ਵੇਲੇ ਦੀ ਰਸਾਂਦ ਵਿੱਚੋਂ ਉਸਤਾਦ ਉਹਨਾਂ ਕੋ ਢੇਰ ਸਾਰੀ ਦੱਸ ਪਾਵਣ ਚਾਹੁੰਦਾ ਹਾ। ਸਭ ਤੋਂ ਪਹਿਲੇ ਅਸਾਂ ਲਾਜਵਰਦ ਦੀਆਂ ਝਲ ਤਾਂਬੇ ਕੋ ਖੁਰਲ ਕਰੇਂਦੇ ਤੇ ਈ ਕੀਮੀਆ ਵਿੱਚ ਕੱਪੜ ਛਾਣ ਅੱਟੇ ਦੀ ਲੇਵੀ ਮਿਲਾ ਕੇ ਰੰਗ ਠਹਿੰਦੇ ਹੈ। ਵੱਤ ਮਿੱਟੀ ਦੇ ਸਿੱਲ ਤੇ ਚਿੱਟਾ ਅਸਤਰ ਦੇਂਦੇ ਤੇ ਸੋਜ਼ਨਕਾਰੀ ਵਿੱਚੋਂ ਰੰਗ ਭਰੇਂਦੇ ਹੈ। ਈ ਚਿੱਤਰੀ ਹੋਈ ਸਿੱਲ ਕੋ ਸੁਕਾਇਆ ਵੇਂਦਾ ਹੈ। ਵੱਤ ਅੱਗੋਂ ਰੋਗਨ ਕੀਤੇ ਮਿੱਟੀ ਦੀਆਂ ਕੁਨਾਲਿਆਂ ਅੰਦਰ ਕੁਆਰਟਜ਼ਾਈਡ ਜੈਕੋ ਅਸਾਂ ਸੰਡ ਪੱਥਰ ਆਦੇ ਹੈ ਭਰੇਂਦੇ। ਇਹ ਪੱਥਰ ਤੇ ਖਾਰ ਖਿੰਡੇਂਦੇ ਤੇ ਭੱਠੀ ਵਿੱਚ ਭਾ ਦੇਂਦੇ ਹੈ। ਇਹ ਸਭ ਰਲ ਕੇ ਸ਼ੀਸ਼ੇ ਦੇ ਡੱਲੇ ਬਣ ਵੇਂਦੇ ਹਨ।
ਇਨ੍ਹਾਂ ਸ਼ੀਸ਼ੇ ਦੇ ਡੱਲਿਆਂ ਕੂੰ ਪੀਹ ਕੇ ਮੇਦੇ ਦੀ ਲਈ ਸੇਤੀ ਸ਼ੀਸ਼ਲ ਬਣੇਂਦੇ ਤੇ ਸੁੱਕਿਆ ਹੋਇਆਂ ਸਿੱਲਾਂ ਕੂੰ ਚਿਤਰਾਈ ਵਾਲੂ ਪਾਸੋਂ ਈ ਮਾਏ ਵਿੱਚ ਬੋੜ ਕੇ ਸ਼ੀਸ਼ਾ ਚੜ੍ਹੇਂਦੇ ਹੈ। हिक फेरी वत उन्हां सिल्हां कूं सुकाया वेंदा है। अॻूं इन्हां सिल्हां कूं भट्ठी विच 1050 सेंटीग्रेड ताईं भाप ॾियणी पवंदी है। ये नीली रोगनी सिल बण गई है। उस्ताद करीम बख्श सोमरे अपने कम दी कहीं ताकड़ी विचों सारिया गाल्हीं सोघिया कर दित्तियां हन। ॾू नवियां बणिया नीली रोगनी सिल्हां मंगवा के मेज़ ते रखियां ते बोलिया, ये नीला रंग ते रोगन सदियां ताईं किथां ही नहीं वेंदा। ई सारी जान वंदी विचों नारंगी बोली, इन्हां नीलियां सिल्हां दी कीमिया विच नील दा वरतावा क्या है? उस्ताद सोमरे आख्या, इन्हां नीलियां सिल्हां दी ढलाई विच नील दा कोई भांगा कोई नहीं। नरंगी वत कहीं अपने ध्यानों पूछा, इन्हां नीलियां सिल्हां पिछू क्या है? उस्ताद करीम बख्श सोमरा बोलिया, इन्हां नीलियां रोगनी सिल्हां पिछू मकामी मिट्टी है। जी दोस्तों, यह है रिफत अब्बास के नावल नीलियां सिल्हां पिछू दी 19वीं दरी जिहड़ी मैं अज तुहाडे नाल सांझी कीती है। 20वीं दरी घिन के वल हाजिर थी सां। उम्र तक अपने दोस्त अपने होस्ट हुसैन फर अब्बास को इजाज़त ॾियो। रब सोने दे हवाले।